आजकल सोशल मीडिया का कोई भी प्लेटफार्म खोलो ना, यूट्यूब खोल लो, फेसबुक खोल लो, इंस्टाग्राम खोल लो, टिकटॉक खोल लो, ਉਹਦੇ ਉੱਤੇ ਇੱਕੋ ਹੀ ਗੱਲ ਆ। ਉਹ ਗੱਲ ਕੀ ਆ, ਹਿੰਦੁਸਤਾਨ ਦੇ ਵਿੱਚ ਮੀਡੀਆ ਦੇ ਉੱਤੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਆਮ ਬੰਦਿਆਂ ਦੀ ਜ਼ੁਬਾਨ ਦੇ ਉੱਤੇ ਵੀ ਇੱਕੋ ਗੱਲ ਆ। ਮਿਡਲ ਈਸਟ ਦੇ ਵਿੱਚ, ਪਾਕਿਸਤਾਨ ਦੇ ਵਿੱਚ ਜੇ ਇੱਥੇ ਗੱਲ ਕਰੀਏ, ਇੱਥੇ ਜੇ ਜ਼ਿਆਦਾ ਲੋਕ ਨਹੀਂ ਨਾ, ਜਿਹੜੇ ਲੋਕ ਸਿਆਸੀ ਹਲਕਿਆਂ ਦੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਫਾਰਨ ਅਫੇਅਰ ਦੇ ਵਿੱਚ ਜਿਨ੍ਹਾਂ ਦਾ ਬਾਹਰ ਕੋਈ ਨਿਜ਼ਾਮ ਚੱਲਦਾ ਨਾ, ਉਹ ਲੋਕਾਂ ਨੂੰ ਜ਼ਰੂਰ ਪਤਾ ਇਸ ਗੱਲ ਦਾ। ਤੇ ਹੁਣ ਹੌਲੀ ਹੌਲੀ ਜਿਵੇਂ ਇਹ ਗੱਲ ਧੁੰਮੀ ਆ ਨਾ, ਇਹ ਮੇਰਾ ਖਿਆਲ ਆ ਵੀ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਆਊਗੀ। ਹਾਂਜੀ, ਜਿੱਦਾਂ ਕਿ ਤੁਹਾਨੂੰ ਪਤਾ ਚੱਲ ਗਿਆ ਹੋਣਾ ਵੀ ਮੈਂ ਗੱਲ ਕਰ ਰਿਹਾ ਜਨਾਬ ਜ਼ੋਹਰਾਨ ਮਮਦਾਨੀ ਸਾਹਿਬ ਦੀ। ਅੱਜ ਕੱਲ ਅਮਰੀਕਾ, ਨਿਊਯਾਰਕ ਤੇ ਸਬ ਕੰਟੀਨੈਂਟ ਦੇ ਵਿੱਚ ਸਿਰਫ ਇੱਕੋ ਬੰਦੇ ਦੇ ਚਰਚੇ ਆ ਤੇ ਇਸ ਵਾਰੀ ਅੱਜ ਅਸੀਂ ਗੱਲਬਾਤ ਕਰਾਂਗੇ ਜੀ। ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ अस्सलाम वालेकुम, सत श्री अकाल, की हाल चाल है जी सारे दोस्तों वीरां दा। हाज़र हाँ जी तुहाडी खिदमत दे विच एक नवी वीडियो लेके। रब सारियां दे उत्ते अपनी रहमत करे जी। सत बिस्मिल्ला जी आयां। तुसीं वड्डे वड्डे चैनलों ते ये गल जरूर सुनी होनी है। बहरहाल मंजा ब्लॉगर ते इंज खेतां दे विच बह के ना इहो जिहे स्टूडियो दे विच शायद ये तुहाडे सुणन वालियां वास्ते पहली वीडियो होवे। देखण नूं जिहड़ा बंदा भी गल करूगा कहूगा शायद ये इस गल ते गल कर नहीं सकदे भी इत्थे बह के पंजाब दे एक छोटे जे कस्बे दे एक डेरे दे विच अमरीका दी गल होवे ते बहुत वड्डी गल आ। ओ किवें हुंदी है भी साडे नाल जनाब एक बड़ी पढ़ी लिखी ते एक इलम दा खजाना हस्ती मौजूद है जी। वो हैगे जी राणा असलम खान वकार साहब जी। की हाल है जी राणा साहब? बिल्कुल ठीक ठाक, तबीयत सेहत ठीक है राणा साहब? राणा साहब बड़े 33-34 साल दे मुंडे ने हर पासे हाल करती हैं। ਇਹ ਦੱਸਾਂ ਕਿਆ ਵਾ, ਇਹ ਸਿਰਫ ਨਾ ਉਹਦੀ ਹੋਈ ਆ ਨੋਮੀਨੇਸ਼ਨ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ। ਹਾਂ, ਇੱਕ ਹੋਰ ਮੈਂ ਗੱਲ ਕਰ ਦਵਾਂ, ਤੁਸੀਂ ਬੜਾ ਸੋਹਣਾ ਜੀ ਬੜੀ ਚੰਗੀ ਗੱਲ ਕੀਤੀ ਹੈ। ਕੁਝ ਲੋਕ ਇਹ ਗੱਲ ਕਰਦੇ ਆ ਕਿ ਉਹ ਮੇਅਰ ਮੁੰਤਖਬ ਹੋ ਗਏ। ਨਹੀਂ, ਇਹ ਵੈਸੇ ਇੱਕ ਬਹੁਤ ਚੰਗਾ ਰਾਣਾ ਸਾਹਿਬ ਇਹ ਡੈਮੋਕ੍ਰੈਟਿਕ ਜਿਹੜੀ ਪਾਰਟੀ ਹੈ ਨਾ, ਇਹਦਾ ਬਹੁਤ ਚੰਗਾ ਇੱਕ ਤੁਸੀਂ ਅਮਲ ਕਹਿ ਲਓ ਵੀ ਜਦੋਂ ਕਿਧਰੇ ਦੋ ਬੰਦਿਆਂ ਦੀ ਟੱਕਰ ਹੁੰਦੀ ਹੈ ਨਾ, ਉਹ ਉਹਦੇ ਵਿੱਚ ਪਹਿਲਾਂ ਇੰਤਖਾਬ ਕਰਾਉਂਦੇ ਆ ਵੀ ਕਿਹੜਾ ਬੰਦਾ ਜਿਹੜਾ, ਇਹਨੂੰ ਪ੍ਰਾਇਮਰੀ ਇਲੈਕਸ਼ਨ ਕਹਿੰਦੇ ਆ ਜੀ। ਤੇ ਹਾਂਜੀ ਰਾਣਾ ਸਾਹਿਬ, ਹਾਂ, ਤੇ ਉਹ ਯਾਨੀ ਕਿ ਉਹਨਾਂ ਨੇ ਇਹਨੂੰ ਨੋਮੀਨੇਟ ਕੀਤਾ ਵਾ ਜ਼ੋਹਰਾਨ ਮਮਦਾਨੀ ਨੂੰ, ਤੇ ਨਵੰਬਰ ਚ ਇਲੈਕਸ਼ਨ ਹੋਣੇ ਆ। ਤੇ ਹੁਣ ਯਾਨੀ ਕਿ ਅਗਲਾ ਰਿਪਬਲਿਕਨ ਪਾਰਟੀ ਜਿਹੜੀ ਕਿ ਸਦਰ ਟਰੰਪ ਦੀ ਪਾਰਟੀ ਆ, ਉਧਰੋਂ ਕੋਈ ਕੈਂਡੀਡੇਟ ਆਏਗਾ, ਉਹ ਤਾਂ ਇਲੈਕਸ਼ਨ ਤਾਂ ਹੋਣਾ ਨਵੰਬਰ ਤੱਕ। ਲੇਕਿਨ ਹੁਣ ਤੁਸੀਂ ਦੇਖ ਲਓ ਜੁਲਾਈ, ਅਗਸਤ, ਸਤੰਬਰ, ਅਕਤੂਬਰ 4 ਮਹੀਨੇ ਯਾਨੀ ਕਿ ਜਿਹੜਾ ਵਾ ਨਾ ਤਰਤੱਲੀ ਪਈ ਰਹਿਣੀ ਇੱਕੋ ਦੀ। ਅੱਛਾ, ਹੁਣ ਇਹਦੇ ਅਸੀਂ ਵੀ ਬੈਕਗਰਾਉਂਡ ਵੀ ਯਾਰ ਇਹ ਹੈ ਕਿਉਂ? ਬੜੇ ਮਾਂ ਬਾਪ ਦਾ ਬੇਟਾ ਵਾ। ਇਹਦੀ ਵਾਲਦਾ ਜਿਹੜੀ ਆ ਨਾ ਮੀਰਾ ਨਾਇਰ, ਬਹੁਤ ਮਸ਼ਹੂਰ ਡਾਇਰੈਕਟਰ ਹੈ ਆ ਫਿਲਮ ਦੀ। ਤੇ ਵਾਲਦ ਸਾਹਿਬ ਜਿਹੜੇ ਆ ਨਾ ਮਹਿਮੂਦ ਮਮਦਾਨੀ, ਉਹ ਮੁਸਲਮਾਨ ਆ ਤੇ ਗੁਜਰਾਤ ਤੋਂ ਉਹਨਾਂ ਦਾ ਬੁਨਿਆਦੀ ਤੌਰ ਤੇ ਤਲਕ ਆ ਇੰਡੀਆ ਤੇ। ਉਹ ਬੜੀ ਜਗ੍ਹਾ ਫਿਰੇ ਆ। ਹਾਂ, ਉਹ ਬਾਅਦ ਚ ਯੂਗੰਡਾ ਵੀ ਗਏ, ਅਮਰੀਕਾ ਵੀ ਪੜੇ ਲਿਖੇ। ਜਿਹੜੀ ਮੀਰਾ ਨਾਇਰ ਆ ਨਾ, ਇਹਨਾਂ ਨਾਲ ਸਾਡਾ ਬੜਾ ਯਾਨੀ ਕਿ ਜਿਹੜਾ ਨਾ ਵਾਸਤਾ ਇਸ ਤਰ੍ਹਾਂ ਵਾ ਕਿ ਜਦੋਂ ਮੈਂ ਸਕ੍ਰਿਪਟ ਰਾਈਟਿੰਗ ਦਾ 2006 ਚ ਨੈਸ਼ਨਲ ਕਾਲਜ ਆਫ ਆਰਟਸ ਤੋਂ ਡਿਪਲੋਮਾ ਕੀਤਾ ਨਾ, ਤੇ ਸਾਡੇ ਟੀਚਰ ਜਿਹੜੇ ਸੀ ਨਾ ਜਰਮਨ ਸੀ, ਇੱਕ ਲੈਂਗਸਫੀਲਡ ਸਾਹਿਬ, ਉਹਨਾਂ ਨੇ ਨਾ ਸਾਨੂੰ ਜਿਹੜੀਆਂ ਇੰਡੀਆ ਦੀਆਂ ਕੋਈ 3 ਫਿਲਮਾਂ ਜਿਹੜੀਆਂ ਵਾ ਨਾ ਦਿਖਾਈਆਂ ਨਾ, ਉਹਨਾਂ ਚੋਂ ਇੱਕ ਫਿਲਮ ਜਿਹੜੀ ਆ ਨਾ ਪਾਥਰ ਪੰਚਲੀ ਸੀ, ਉਹ ਬੰਗਾਲ ਦੇ ਇੱਕ ਬੜੇ ਮਸ਼ਹੂਰ ਡਾਇਰੈਕਟਰ ਹੈ ਆ, ਉਹਨਾਂ ਦੀ ਸੀ। ਤੇ 2 ਫਿਲਮਾਂ ਜਿਹੜੀਆਂ ਨਾ ਮੀਰਾ ਨਾਇਰ ਦੀਆਂ ਸੀ, ਸਲਾਮ ਬੰਬੇ ਰਾਣਾ ਸਾਹਿਬ ਤੇ ਮੌਨਸੂਨ ਵੈਡਿੰਗ। ਰਾਣਾ ਸਾਹਿਬ ਉਹ ਵੀ ਮੈਂ ਅੱਗੇ ਜਾ ਕੇ ਗੱਲ ਕਰੂੰਗਾ। ਤੁਸੀਂ ਬੜੀ ਇੱਕ ਫਿਲਮ ਦਾ ਨਾਮ ਲੈਤਾ, ਚਲੋ ਅੱਗੇ ਗੱਲ ਕਰਾਂਗੇ ਜੀ ਵੀ ਉਹਦਾ। ਯਾਨੀ ਕਿ ਇਹ 2 ਫਿਲਮਾਂ ਯਾਨੀ ਕਿ ਜਿਹੜੀਆਂ ਵਾ ਨਾ ਸਾਨੂੰ ਉਦੋਂ ਕੋਈ ਜਿਹੜੀਆਂ 10 ਫਿਲਮਾਂ ਦਿਖਾਈਆਂ ਗਈਆਂ ਨਾ, ਉਹਨਾਂ 'ਚ ਇਹਨਾਂ ਦੀਆਂ 2 ਫਿਲਮਾਂ ਇਸ ਡਾਇਰੈਕਟਰ ਦੀਆਂ ਹੈ ਸੀ। ਅੱਛਾ, ਇੱਕ ਹੋਰ ਮੈਂ ਥੋੜੀ ਜਿਹੀ ਵਜ਼ਾਹਤ ਕਰਦਾ, ਕਿਉਂਕਿ ਸਾਡੇ ਵਲਾਗ ਜਿਹੜੇ ਆ ਨਾ ਸਾਰੇ ਫੈਮਲੀਆਂ ਵਾਲੇ ਵੀ ਦੇਖਦੇ ਆ। ਅਸੀਂ ਇਹ ਸੁਜੈਸਟ ਨਹੀਂ ਕਰ ਰਹੇ ਫਿਲਮਾਂ ਦਾ ਰੱਖਣਾ ਜਿਹੜੀਆਂ ਵਾ ਯਾਨੀ ਕਿ ਥੋੜੀਆਂ ਜਿਹੀਆਂ ਬੋਲਡ ਫਿਲਮਾਂ ਹੈ ਆ ਸਾਡੇ ਵਾਲੇ ਹਿਸਾਬ 'ਚ ਹੈ, ਕਿਉਂਕਿ ਅਸੀਂ ਥੋੜੇ ਜਿਹੇ ਕੰਜ਼ਰਵੇਟਿਵ ਖਿਆਲਾਤ ਦੇ ਸਾਨੂੰ ਵੀ ਥੋੜਾ ਜਿਹਾ ਨਾ ਯਾਨੀ ਕਿ ਜਿਹੜਾ ਵਾ ਇਹ ਆਉਂਦਾ ਸੀ। ਇਸ ਕਰਕੇ ਇਹ ਚੀਜ਼ ਯਾਨੀ ਕਿ ਨੋਟ ਕਰ ਲਿਓ ਕਿ ਫਿਲਮਾਂ ਯਾਨੀ ਕਿ ਜਿਹੜੀਆਂ ਫੈਮਿਲੀ ਵਾਲੇ ਹਿਸਾਬ 'ਚ ਕਈ ਫੈਮਲੀਆਂ 'ਚ ਉਹ ਫਿਲਮਾਂ ਨਹੀਂ ਯਾਨੀ ਕਿ ਜਿਹੜੀਆਂ ਨਾ ਇਕੱਠੇ ਬੈਠ ਕੇ ਦੇਖੀਆਂ ਜਾ ਸਕਦੀਆਂ। ਤੇ ਉਹ ਮੈਂ ਵੀ ਤੁਹਾਨੂੰ ਇਹੀ ਗੱਲ ਜਿਹੜੀ ਤੁਸੀਂ ਮੇਰੇ ਮੂੰਹ 'ਚ ਹੁੰਦੀ ਤੁਸੀਂ ਕਰਦੇ।
ਨਹੀਂ ਉਹ ਤੁਹਾਨੂੰ ਪਤਾ ਪਹਿਲਾਂ ਲੱਗ ਜਾਂਦਾ ਵੀ ਇਹਨੇ ਇਹ ਗੱਲ ਕਰਨੀ ਹੈ। ਨਹੀਂ ਮੈਂ ਇਸ ਕਰਕੇ ਨਾ ਤੁਸੀਂ ਗੱਲ ਕਰਨੀ ਸੀ ਵੀ ਇਹ ਫਿਲਮ ਕਿਸ ਤਰ੍ਹਾਂ ਦੀ ਤੁਸੀਂ ਕਰਦੇ ਵੀ ਮੈਂ ਕਿਹਾ ਦੱਸ ਦਿਆਂ ਕਿਉਂਕਿ ਮੈਂ ਤਾਂ ਦੋਨੇ ਫਿਲਮਾਂ ਜਿਹੜੀਆਂ ਵਾ ਨਾ ਇਹ ਦੇਖੀਆਂ ਹੋਈਆਂ ਵਾ ਤੇ ਨਹੀਂ ਉਹ ਐਡੀ ਵੀ ਹੋ ਨਹੀਂ ਉਹ ਇਤਨੀ ਵੀ ਨਹੀਂ ਲੇਕਿਨ ਦਰਅਸਲ ਸਾਡੇ ਅਸੀਂ ਤੁਹਾਨੂੰ ਪਤਾ ਅਸੀਂ ਬਹੁਤ ਸਾਰੇ ਘਰਾਂ 'ਚ ਆਪਣੇ ਡਰਾਮਾ ਵੀ ਨਹੀਂ ਦੇਖਿਆ ਜਾਂਦਾ। ਨਹੀਂ ਹੁਣ ਇਸਲਾਮ ਬੰਬੇ ਜਿਹੜੀ ਫਿਲਮ ਆ ਨਾ ਜੀ ਉਹਦੇ ਵਿੱਚ ਕੀ ਆ ਕਿ ਇੱਕ ਹਿੰਦੂ ਲੜਕੀ ਆ ਤੇ ਮੁਸਲਮਾਨ ਮੁੰਡਾ ਇਦਾਂ ਹੀ ਆ ਨਾ ਜੀ। ਉਹ ਇਦਾਂ ਹੀ ਆ ਜਿਵੇਂ ਇਹਨਾਂ ਦੀ ਕਹਾਣੀ ਹੁੰਦੀ ਹੈ ਇਦਾਂ ਦੀ ਦੱਸ ਹੈ ਆਰਟ ਫਿਲਮ ਆ ਕਲਚਰ ਇਹ ਬੁਨਿਆਦੀ ਤੌਰ ਤੇ ਜਿਹੜਾ ਨਾ ਮੀਰਾ ਨਾਇਰ ਨੇ ਨਾ ਜਿਹੜਾ ਵਾ ਇਹਨੇ ਗੱਲ ਫਿਰ ਜ਼ਿਆਦਾ ਇਹਨਾਂ ਤੇ ਇੱਕ ਅਲੱਗ ਹੋ ਸਕਦਾ ਵਾ ਕਿ ਇਹ ਅਸਲ ਚ ਉਦੋਂ ਜਦੋਂ ਆਰਟ ਫਿਲਮਾਂ ਦਾ ਦੌਰ ਸੀ ਨਾ ਸਨ 70 ਅੱਛਾ ਇਹ ਸਨ 70 ਤੇ 80 ਦੀ ਦਹਾਈ ਚ ਨਾ ਜਿਹੜਾ ਵਾ ਇਹ ਆਰਟ ਫਿਲਮਾਂ ਦਾ ਨਾ ਦੌਰ ਸੀ। ਸਮਾਜੀ ਮਸਾਇਲ ਤੇ ਜਿਹੜਾ ਵਾ ਨਾ ਕਾਫੀ ਸਾਰੀਆਂ ਫਿਲਮਾਂ ਬਣ ਰਹੀਆਂ ਸੀ ਜਿਨ੍ਹਾਂ ਚ ਬੜੇ ਬੜੇ ਐਕਟਰ ਨਸੀਰੁद्दीन ਸ਼ਾਹ ਓਮਪੁਰੀ ਇੱਕ ਪੂਰੀ ਲਾਟ ਯਾਨੀ ਕਿ ਨਾ ਮੌਜੂਦ ਸੀ। ਇਸ ਤਰ੍ਹਾਂ ਡਾਇਰੈਕਟਰਾਂ ਦੀ ਮੀਰਾ ਨਾਇਰ ਆ ਕੁਛ ਹੋਰ ਜਿਹੜੀ ਇੱਕ ਬੀਬੀ ਜਿਹਦੀ ਫਾਇਰ ਅਰਥ ਇਹ ਉਹ 3-4 ਫਿਲਮਾਂ ਮਾਸਟਰ ਮੇਰੇ ਉਹਦਾ ਨਾਮ ਨਹੀਂ ਆ ਰਿਹਾ ਜ਼ਿਹਨ ਚ ਤੇ ਇਹ ਤਾਂ ਕਰ ਉਹਨਾਂ ਦੇ ਤੇ ਇੱਕ ਅਲੱਗ ਚੀਜ਼ ਦੀ ਵੀ ਇਹ ਤਾਂ ਤਾਰਫ ਸੀ ਵੀ ਇਹ ਇਹਨਾਂ ਦੋਨਾਂ ਮਾਂ ਪਿਓ ਦਾ ਪੁੱਤਰ ਆ ਹੈ ਤੇ ਯੂਗੰਡਾ ਚ ਪੈਦਾ ਹੋਇਆ ਵਾ ਉਮਰ 34 ਸਾਲ ਆ ਹੈ ਤੇ ਜਨਾਬ ਇਸ ਨੇ ਯਾਨੀ ਕਿ ਜਿਹੜਾ ਵਾ ਨਾ ਇਹ ਹੁਣ ਨੈਕਸਟ ਕੈਂਡੀਡੇਟ ਹੈ ਆ ਮੇਅਰ ਦਾ ਪਰ ਮੇਰੀ ਨਜ਼ਰਾਂ ਤੇ ਇਹ ਕਹਿ ਰਹੀਆਂ ਕਿ ਇਹ 2028 ਚ ਡੈਮੋਕ੍ਰੇਟ ਦਾ ਨਾ ਭਾਵੇਂ ਪ੍ਰੈਜ਼ੀਡੈਂਟ ਦਾ ਵੀ ਅੱਛਾ ਹੋਵੇ। ਹਾਂ ਰਾਣਾ ਸਾਹਿਬ ਇਹ ਬਹੁਤ ਵੱਡੀ ਗੱਲ ਕਰਦੇ ਤੁਸੀਂ ਇਹ ਜੇ ਟਰੰਪ ਨੇ ਤੁਹਾਡੀ ਵੀਡੀਓ ਦੇਖ ਲਈ ਨਾ ਸ਼ਾਇਦ ਕੋਈ ਉਹਨੂੰ ਇੰਗਲਿਸ਼ ਚ ਤਰਜਮਾ ਕਰਕੇ ਜੇ ਕੋਈ ਦੇ ਦੇਵੇ ਨਾ ਜੀ ਉਹਨੇ ਇਹਨੂੰ ਰਾਣਾ ਵਿੱਚ ਕਾ ਲੈਣਾ ਰਾਣਾ ਹੈ ਜੀ ਗੱਲ ਨਹੀਂ ਇਹ ਦੇਖੋ ਨਾ ਇਸ ਬੰਦੇ ਨੇ ਜਿਹੜਾ ਕੰਮ ਕੀਤਾ ਵਾ ਨਾ ਕਿ ਦੂਸਰੇ ਪਾਸੇ ਬੰਦੇ ਨੇ ਕੋਈ $30 ਮਿਲੀਅਨ ਜਿਹੜੇ ਆ ਨਾ ਵੀ $3 ਕਰੋੜ ਲਗਾਏ ਆਪਣੀ ਕੰਪੇਨ ਤੇ। ਮੇਨ ਸਟ੍ਰੀਮ ਮੀਡੀਆ ਵੱਡੇ ਵੱਡੇ ਅਖਬਾਰ ਨਿਊਯਾਰਕ ਟਾਈਮਜ਼ ਵਾਸ਼ਿੰਗਟਨ ਪੋਸਟ ਸਾਰੇ ਉਹਦੇ ਪਿੱਛੇ ਆ CNN ਇਹ ਉਹ ਜਿੰਨੇ ਵੀ ਵੱਡੇ ਹੈ ਇਸ ਬੰਦੇ ਨੇ ਸੋਸ਼ਲ ਮੀਡੀਆ ਦੀ ਪਾਵਰ ਜਿਹੜੀ ਹੈ ਨਾ ਯੂਜ਼ ਕੀਤੀ ਆ ਇਹਨੇ ਸਾਬਤ ਕੀਤੀ ਹੈ। ਹਾਂ ਇਹਨੇ ਜੀ ਇਹ ਯੂਜ਼ ਕੇ ਸਾਬਤ ਅੱਛਾ ਫਿਰ ਇੱਕ ਹੋਰ ਆ ਉਹਨੇ ਜਨਾਬ ਹਿੰਦੀ ਚ ਗੱਲ ਕੀਤੀ ਉਹਨੇ ਉਰਦੂ ਚ ਗੱਲ ਕੀਤੀ ਉਹਨੇ ਗੁਜਰਾਤੀ ਚ ਗੱਲ ਕੀਤੀ ਉਹਨੇ ਬੰਗਾਲੀ ਚ ਗੱਲ ਕੀਤੀ ਉਹਨੇ ਅੰਗਰੇਜ਼ੀ ਚ ਗੱਲ ਕੀਤੀ ਔਰ ਫ੍ਰੈਂਚ ਵੀ ਬੜੀ ਅੱਛੀ ਯਾਨੀ ਕਿ ਜਿਹੜਾ ਰਾਣਾ ਸਾਹਿਬ ਇਹ ਪਤਾ ਕੀ ਹੈ ਇਹ ਜਿਹੜਾ ਨਿਊਯਾਰਕ ਆ ਨਾ ਉੱਥੇ ਫ੍ਰੈਂਚ ਹੀ ਜ਼ਿਆਦਾ ਬੋਲੀ ਜਾਂਦੀ ਕਿਉਂਕਿ ਹਸਪਾਨਵੀ ਜਿਹੜੇ ਉਹ ਆ ਨਾ ਜੀ ਉਹ ਫ੍ਰੈਂਚ ਹੀ ਉੱਥੇ ਬੋਲਦੇ ਤੇ ਇਹ ਫਿਰ ਇਹ ਭਾਰਤ ਤੋਂ ਹੈਗੇ ਆ ਤੇ ਉੱਥੇ ਹਿੰਦੀ ਤੇ ਜਿਹੜੀ ਇੰਗਲਿਸ਼ ਚ ਫਿਰ ਅਮਰੀਕਾ ਤੋਂ ਬਹੁਤ ਅੱਛੀ ਰਵਾਨੀ ਨਾਲ ਗੱਲ ਕਰਦੇ ਆ ਬਹੁਤ ਸੋਹਣੀ ਗੱਲ ਕਰਦੇ ਆ ਤੇ ਬਾਕੀ ਮੈਂ ਦੇਖਿਆਗਾ ਕਿ ਇਹਨਾਂ ਨੇ ਵੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਵੀ ਇਹਨੇ ਸੋਸ਼ਲ ਮੀਡੀਆ ਦੀ ਪਾਵਰ ਬੰਦਿਆਂ ਨੂੰ ਦੱਸਤੀ ਵੀ ਕੀ ਹੁੰਦੀ ਹੈ। ਦੂਜਾ ਇੱਕ ਹੋਰ ਹੈ ਨਾ ਜਿਹੜੇ ਸਾਡੇ ਰੂਟਸ ਥੱਲੇ ਦਰਜੇ ਦੇ ਸਾਡੇ ਮਸਾਇਲ ਆ ਇਹੀ ਗੱਲ ਚ ਤੁਸੀਂ ਗੱਲ ਜਿਹੜੀ ਕਰਨ ਲੱਗੇ ਮੈਨੂੰ ਵੀ ਇਹਨੂੰ ਅੱਗੇ ਵਧਾਵਾਂਗਾ ਵੀ ਤੁਸੀਂ ਇਹਦੇ ਹੱਥ ਨਾਲ ਚਾਵਲ ਖਾ ਰਿਹਾ ਬੈਠਾ ਹੈ ਵੀ ਇਹਨੇ ਉਹ ਦੱਸਿਆ ਇਹਨੇ ਕਿਰਾਇਆਂ ਤੇ ਗੱਲ ਕੀਤੀ ਇਹਨੇ ਬਿਲਡਿੰਗ ਕਿਰਾਇਆਂ ਤੇ ਗੱਲ ਕੀਤੀ ਯਾਨੀ ਕਿ ਛੋਟੇ ਬੰਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਰਦਾ ਜੀ ਤੁਸੀਂ ਤੁਹਾਡੀ ਗੱਲ ਵੀ ਬਾਅਦ ਵਿੱਚ ਕਰਦੇ ਆ ਜੀ ਲੋਕ ਤੁਹਾਨੂੰ ਬਹੁਤਾ ਸੁਣਨਾ ਵੀ ਚਾਹੁੰਦੇ ਆ ਲੇਕਿਨ ਸਾਡੀ ਵੀ ਇੱਕ ਥੋੜੀ ਜਿਹੀ ਹੈਗੀ ਆ ਵੀ ਜਿਹੜਾ ਅਮੀਰ ਬੰਦਾ ਨਾ ਰਾਣਾ ਸਾਹਿਬ ਉਹ ਤਾਂ ਅਮੀਰ ਤੋਂ ਅਮੀਰ ਹੁੰਦਾ ਇਦਾਂ ਹੀ ਆ ਗੱਲ ਵੀ ਉਹਨੇ ਤਾਂ ਅਮੀਰ ਹੋਣਾ ਉਹਦੇ ਕੋਲ ਪੈਸਾ ਆ ਠੀਕ ਆ ਉਹ ਸਟੇਟ ਵੀ ਉਹਨੂੰ ਉਹ ਕਰਦੀ ਹੈਗੀ ਆ ਲੇਕਿਨ ਜਿਹੜੀ ਇਹਨੇ ਗੱਲ ਕੀਤੀ ਆ ਨਾ ਦੇਖੋ ਵੀ ਉੱਥੇ ਜ਼ਿਆਦਾਤਰ ਰਹਿਣ ਵਾਲੇ ਵੀ ਯਹੂਦੀ ਹੈ ਜੀ ਔਰ ਇਹ ਬੋਲਿਆ ਵੀ ਫਲਸਤੀਨ ਦੇ ਉਧਰੋਂ ਇਹਨੇ ਮੋਦੀ ਦੇ ਖਿਲਾਫ ਗੱਲ ਕੀਤੀ ਉਹਨੂੰ ਹਿੰਦੂ ਵੀ ਬਹੁਤ ਤੱਕ ਸਾਬ ਕਿਹਾ ਠੀਕ ਆ ਉਹਨੇ ਕਿਹਾ ਨੇਤਨਯਾਹੂ ਨੂੰ ਉਹਨੇ ਕਿਹਾ ਵੀ ਜਦੋਂ ਆਇਆ ਮੈਂ ਫੜ ਲੈਣਾ ਜਿਹੜੇ ਉਹ ਥਿੰਕ ਟੈਂਕਾਂ ਤੇ ਸਿਆਸੀ ਪੰਡਤ ਆ ਨਾ ਜਿਹੜੇ ਉਹ ਇਹ ਗੱਲ ਕਰਦੇ ਸੀਗੇ ਵੀ ਜਿਹੜਾ ਬੰਦਾ ਯਹੂਦੀਆਂ ਦੇ ਖਿਲਾਫ ਗੱਲ ਕਰ ਰਿਹਾ ਯਹੂਦੀਆਂ ਕੋਲ ਵੋਟ ਲੈਣਾ ਹਿੰਦੂਆਂ ਦੇ ਖਿਲਾਫ ਉੱਥੋਂ ਮੋਦੀ ਦੇ ਖਿਲਾਫ ਗੱਲ ਕਰ ਰਿਹਾ ਤੇ ਵੋਟ ਫਿਰ ਇਸ ਗੱਲ ਨੇ ਸਾਬਤ ਕਰਦੀ ਵੀ ਸਰਕਾਰਾਂ ਦੇ ਵਿੱਚ ਆਵਾਮ ਨਹੀਂ ਆਉਂਦੀ ਆਵਾਮ ਦਾ ਰਸਤਾ ਅਲੱਗ ਹੈਗਾ ਇਸ ਗੱਲ ਦੀ ਬੜੀ ਖੁਸ਼ੀ ਹੋਈ ਰਾਣਾ ਸਾਹਿਬ ਬਲਕਿ ਦੱਸਾਂ ਕਿ ਇਹ ਹਲੇ ਮੇਰੇ ਨਜ਼ਰ 'ਚ ਨਾ ਇਹ ਨੋਮੀਨੇਸ਼ਨ ਨਹੀਂ ਹੈ ਇਹ ਇੱਕ ਵੇਵ ਆ ਇਹ ਯਾਨੀ ਕਿ ਇੱਕ ਨਵਾਂ ਫੈਨੋਮੇਨਾ ਜਿਹੜਾ ਵਾ ਨਾ ਸ਼ੁਰੂ ਹੋਇਆ ਵਾ ਵਰਨਾ ਅਮਰੀਕਾ ਦੀ ਸਿਆਸਤ ਵਿੱਚ ਦੁਨੀਆ ਦੀ ਸਾਰੀ ਸਿਆਸਤ ਵਿੱਚ ਇਹੀ ਚੱਲ ਰਿਹਾ ਵਾ ਪਤਾ ਸੀ ਕਿ ਪੈਸਾ ਜਿਹੜਾ ਵਾ ਨਾ ਉਹਦੇ ਸਾਹਮਣੇ ਕੁਛ ਨਹੀਂ ਯਾਨੀ ਕਿ ਇਸ ਬੰਦੇ ਨੇ ਯਾਰ ਮੈਂ ਕਹਿੰਦਾ ਕਿ ਸਹੀ ਨਬਜ਼ ਤੇ ਹੱਥ ਰੱਖਿਆ ਉਹਨੇ ਗੱਲ ਕੀਤੀ ਵੀ ਨਿਊਯਾਰਕ ਵਿੱਚ ਕਿਰਾਏ ਬਹੁਤ ਜ਼ਿਆਦਾ ਵਾ ਨਿਊਯਾਰਕ ਇਸ ਟਾਈਮ ਬਹੁਤ ਬੜਾ ਉੱਥੇ 60% ਤੋਂ ਜ਼ਿਆਦਾ ਲੋਕ ਕਿਰਾਏਦਾਰ ਹੀ ਆ ਫਿਰ ਉਹਨੇ
ਟ੍ਰੈਫਿਕ ਦੀ ਗੱਲ ਕੀਤੀ, ਹਾਂਜੀ ਉਹਦੇ 'ਚ ਵੀ ਕਿਰਾਇਆ ਹੀ ਆ। ਹਾਂ ਕਿਰਾਇਆਂ ਦਾ, ਫਿਰ ਟਾਈਮ ਦਾ ਯਾਨੀ ਕਿ ਜਿਹੜਾ ਵਾ 3-3 ਘੰਟੇ ਯਾਨੀ ਕਿ ਬੰਦਿਆਂ ਨੂੰ ਲੱਗ ਜਾਂਦੇ ਆ, 3 ਘੰਟੇ ਆਉਣ ਚ 3 ਘੰਟੇ ਯਾਨੀ ਕਿ ਨਾ ਜਾਣ, ਉਹ ਬਹੁਤ ਯਾਨੀ ਕਿ ਜਿਹੜਾ ਵਾ ਨਾ ਔਖਾ ਉੱਥੇ ਹੈ ਸੀ। ਉਹਨੇ ਬਿਲਕੁਲ ਉਹਦੇ ਕਿਰਾਇਆਂ ਤੇ ਗੱਲ ਕੀਤੀ, ਫਿਰ ਮਹਿੰਗਾਈ ਤੇ ਗੱਲ ਕੀਤੀ। ਯਾਰ ਅਮਰੀਕਾ ਚ ਮਹਿੰਗਾਈ ਦੀ ਗੱਲ ਕਰਨਾ, ਮੈਂ ਉਹੀ ਗੱਲ ਕਰ ਰਿਹਾ ਕਿ ਉਹਨੇ ਕਿਹਾ ਹਾਂ ਇਹਨੂੰ ਯਾਨੀ ਕਿ ਜਿਹੜਾ ਵਾ ਨਾ ਇਹ ਜਿਹੜੇ ਕਿਰਾਏ ਆ ਇਹ ਫਿਕਸ ਹੋਣੇ ਚਾਹੀਦੇ ਆ, ਮਹਿੰਗਾਈ ਜਿਹੜੀ ਥੱਲੇ ਆਣੀ ਚਾਹੀਦੀ ਆ। ਅੱਛਾ ਫਿਰ ਇੱਕ ਹੋਰ ਉਸਨੇ ਨਾ ਇਹ ਜਿਹੜੀ ਵੱਡੇ ਵੱਡੇ ਹੈ ਨਾ ਬੰਦੇ ਫਾਈਨੈਂਸਰ, ਉਹਨਾਂ ਨੂੰ ਲਲਕਾਰਿਆ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਜੋ ਮਰਜ਼ੀ ਕਰ ਲਓ ਹੈ। ਉਹਨੇ ਕਿਹਾ ਵੀ ਇਹ ਮਫਾਦਾਤ, ਕਿਉਂਕਿ ਜਿਹੜੇ ਵੱਡੇ ਫਾਈਨੈਂਸਰ ਹੈ ਨਾ ਉਹਨਾਂ ਦੇ ਅਪਾਰਟਮੈਂਟ ਆ, ਉਹਨਾਂ ਦਾ ਹੀ ਯਾਨੀ ਕਿ ਸਾਰਾ ਕੁਝ ਚੱਲਦਾ। ਉਹਨੇ ਕਿਹਾ ਨਹੀਂ, ਉਹਨੇ ਕਿਹਾ ਟੈਕਸ ਦੀ ਵੀ ਉਹਨੇ ਗੱਲ ਕੀਤੀ। ਉਹਨੇ ਕਿਹਾ ਟੈਕਸ ਇਹਨਾਂ ਤੇ ਜ਼ਿਆਦਾ ਲਾਓ, ਟੈਕਸ ਦਾ ਰਿਲੀਫ ਨਹੀਂ। ਉਹਨਾਂ ਨੇ ਕਿਹਾ ਕਿ ਵੀ ਟੈਕਸ ਜਿਹੜਾ ਵਾ ਨਾ, ਯਾਨੀ ਕਿ ਉਹ ਮਸਾਇਲ ਜਿਨ੍ਹਾਂ ਤੇ ਸਾਡੇ ਮੁਲਕ 'ਚ ਗੱਲ ਨਹੀਂ ਹੁੰਦੀ, ਲੋਕਲ ਇਲੈਕਸ਼ਨ 'ਚ ਸਾਡੇ ਯਾਨੀ ਕਿ ਸਾਡੇ ਤਮਾਸ਼ਾਲਾ ਹੁੰਦੇ ਹੀ ਨਹੀਂ ਨਾ ਇਲੈਕਸ਼ਨ। ਅੱਛਾ ਫਿਰ ਇੱਕ ਦੂਸਰੀ ਬੜੀ ਯਾਰ ਨਾ ਮਜ਼ੇ ਵਾਲੀ ਗੱਲ ਆ ਕਿ ਇੰਡੀਆ 'ਚ ਨਾ ਇਸ ਟਾਈਮ ਗੋਦੀ ਮੀਡੀਆ ਨਾ ਪਿਆ ਹੈ। ਔਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੁੰਬਈ ਦਾ ਮੇਅਰ 3 ਸਾਲਾਂ ਤੋਂ ਸਿਲੈਕਟ ਨਹੀਂ ਹੋਇਆ, ਇੱਕ ਹੋਰ ਬੜੇ ਸ਼ਹਿਰ ਦਾ ਮੇਅਰ 5 ਸਾਲਾਂ ਦਾ ਨਹੀਂ ਬਣਿਆ ਹੈ, ਉਹਦੀ ਫਿਕਰ ਕੋਈ ਨਹੀਂ ਹੈ। ਨਿਊਯਾਰਕ ਦੀ ਫਿਕਰ ਪੈ ਗਈ ਵੀ ਉੱਥੇ ਕਿੰਨਾ ਜਨਾਬ ਮੁਸਲਮਾਨ ਬੰਦਾ ਜਿਹੜਾ ਵਾ ਨਾ ਉਹ ਕੈਂਡੀਡੇਟ ਨਾਮਜ਼ਦ ਹੋ ਗਿਆ, ਤੇ ਬਸ ਇਹ ਤੂਫਾਨ ਜਿਹੜਾ ਵਾ ਨਾ ਆ ਗਿਆ। ਹਾਲਾਂਕਿ ਇਹ ਘਟੀਆ ਸੋਚ ਹੈ ਰਾਣਾ ਸਾਹਿਬ। ਮੈਂ ਕਹਿੰਦਾ ਵੀ ਮੈਂ ਤਾਂ ਇਹਨੂੰ ਕਹਿਣਾ ਵੀ ਤੁਸੀਂ ਇਹ ਦੇਖੋ, ਤੁਸੀਂ ਇਹਨੂੰ ਮੁਸਬਤ ਉਹਦੇ ਵਿੱਚ ਦੇਖੋ ਨਾ, ਵੀ ਜੇ ਮੁਸਲਮਾਨ ਤੇ ਹਿੰਦੂ ਜੇ ਰਲਦਾ ਨਾ ਫੇਰ ਕੀ ਬਣਦਾ। ਹਾਂ ਮਾਂ ਉਹਦੀ ਹਿੰਦੂ ਦੇਖੋ ਨਾ, ਅਸੀਂ ਉਹਨੂੰ ਕੱਲਾ ਮੁਸਲਮਾਨ ਕਿਉਂ, ਉਹਨਾਂ ਦੀ ਜਿਹੜੀ ਵਾਲਦਾ ਜੀ ਉਹ ਹਿੰਦੂ ਹੈਗੀ ਆ। ਬਿਲਕੁਲ ਤੁਸੀਂ ਇਹ ਦੇਖੋ ਵੀ ਅਗਰ ਦੇਖੋ ਬਾਰਡਰ ਰਹਿਣ ਸਾਰਾ ਕੁਝ ਰਹਿਣ, ਲੇਕਿਨ ਅਗਰ ਅਸੀਂ ਰਲ ਕੇ ਉਹ ਕਰੀਏ ਨਾ ਤੇ ਕੰਬੀਨੇਸ਼ਨ ਦਾ ਤਾਂ ਫਿਰ ਅੱਛਾ ਦੇਖੋ ਹੁਣ ਜਦੋਂ ਜਿੱਥੇ ਵੀ ਯਾਨੀ ਕਿ ਜਿਹੜਾ ਵਾ ਨਾ ਕਮੀਲਾ ਹੈਰਿਸ ਸੀ, ਉਹਦਾ ਪਤਾ ਨਹੀਂ ਕਿੰਨਵੀਂ ਨਸਲ 'ਚ ਇੱਕ ਕਿਸਮ ਦਾ ਯਾਨੀ ਕਿ ਜਿਹੜਾ ਵਾ ਨਾ ਇੰਡੀਆ ਨਾਲ ਬਣਦਾ ਹੋਣਾ, ਜਾਂ ਜਿਹੜਾ ਬਰਤਾਨੀਆ ਦਾ ਵਜ਼ੀਰ ਆਜ਼ਮ ਬਣਿਆ। ਇਸ ਨੂੰ ਕੋਈ ਬੰਦਾ ਯਾਨੀ ਕਿ ਨਾ ਜਿਹੜਾ ਉਸ ਮੀਡੀਆ ਦਾ ਯਾਨੀ ਕਿ ਉਹ ਨਹੀਂ ਓਨ ਕਰ ਰਿਹਾ ਵੀ ਯਾਰ ਇਹ ਯਾਨੀ ਕਿ ਇੰਡੀਅਨ ਓਰੀਜਨ ਦਾ ਬੰਦਾ ਵਾ, ਵੀ ਉਹਦੇ ਮਾਂ ਵੀ ਉਹਦੀ ਇੰਡੀਅਨ ਆ, ਉਹਦਾ ਬਾਪ ਵੀ ਇੰਡੀਅਨ ਆ ਹੈ, ਵੀ ਉਹਨੂੰ ਫਿਰ ਦੋਨੇ ਯਾਨੀ ਕਿ ਜਿਹੜਾ ਵਾ ਨਾ ਨਸਲੀ ਤੌਰ ਤੇ ਵੀ ਇੱਥੇ ਨਹੀਂ ਉਹ ਪੀੜਤਾ ਹੈ ਨਾ ਵੀ ਮੋਦੀ ਨੂੰ ਗੁਜਰਾਤ ਦਾ ਕਸਾਬ ਕਹਿੰਦਾ ਨਾ ਵੀ ਉਹ ਜਿਹੜੇ ਉੱਥੇ ਮੁਸਲਮਾਨਾਂ ਦੇ ਪਰ ਮੈਂ ਕਹਿੰਦਾ ਕਿ ਇੰਨਾ ਯਾਰ ਗਜ਼ਾ ਦੇ ਹੱਕ ਦੇ ਵਿੱਚ ਉਹਨੇ ਗੱਲ ਕੀਤੀ। ਉਹਨੇ ਮੈਂ ਕਿਹਾ ਨਿਤ ਨੇ ਉਹਨੇ ਕਿਹਾ ਵੀ ਇਹ ਮੈਂ ਫੜ ਲੈਣਾ ਵਾ ਇੱਥੇ ਬਤੌਰ ਮੇਅਰ ਜਿਹੜਾ ਵਾ ਅਗਰ ਉਹਨੇ ਕਿਹਾ ਜੇ ਇੱਥੇ ਆਇਆ ਤਾਂ ਗ੍ਰਿਫਤਾਰ ਕਰ ਲੈ ਜਾਓ। ਦੱਸੋ ਜੀ। ਹਾਂ ਬਹੁਤ ਯਾਰ ਉਸ ਬੰਦੇ ਨੇ ਫਿਰ ਅੱਛਾ ਜਿਹੜੀ ਉਸ ਦੀ ਯਾਰ ਕੰਪੇਨ ਦਾ ਨਾ ਉਹ ਡੋਰ ਟੂ ਡੋਰ ਯਾਨੀ ਕਿ ਬੰਦਾ ਨਾ ਗਿਆ ਵਾ, ਔਰ ਉਹਨੇ ਇੰਜ ਮੈਂ ਕਹਿੰਦਾ ਕਿ ਅਗਰ ਉਹਦੇ ਤੁਸੀਂ ਉਂਝ ਦੇਖ ਲਓ ਨਾ ਤੁਹਾਨੂੰ ਇਹ ਪਤਾ ਨਾ ਹੋਵੇ ਕੌਣ ਆ, ਤੁਸੀਂ ਇਹ ਸਮਝਣਾ ਯਾਰ ਕੋਈ ਬੰਦਾ ਨਾ ਵਲਾਗਰ ਆ ਤੇ ਲੋਕਾਂ ਦੇ ਨਾ ਵਿਊ ਲੈ ਰਿਹਾ ਵਾ ਸੜਕਾਂ ਤੇ ਖੜਾ। ਉਹਨੇ ਸੜਕਾਂ ਤੇ ਲੋਕਾਂ ਦੇ ਨਾ ਯਾਨੀ ਕਿ ਕੱਲੇ ਕੱਲੇ ਦਰਵਾਜ਼ੇ ਤੇ, ਫਿਰ ਨਿਊਯਾਰਕ ਨੂੰ ਕਿਹਾ ਜਾਂਦਾ ਵੀ ਇੱਥੇ ਨਿਊਯਾਰਕ ਵਾਲੇ ਨਾ ਅੱਧੀ ਤੋਂ ਜ਼ਿਆਦਾ ਆਬਾਦੀ ਹਰ ਟਾਈਮ ਸੜਕਾਂ ਤੇ ਹੀ ਹੁੰਦੀ ਆ। ਹਾਂਜੀ ਆਉਣਾ ਜਾਣਾ ਨਹੀਂ ਮੈਂ ਗੱਲ ਉਹੀ ਕਰ ਰਿਹਾ ਰਾਣਾ ਸਾਹਿਬ, ਜਿਹੜੀ ਉੱਥੇ ਦੀ ਮਾੜੇ ਬੰਦੇ ਜਿੱਦਾਂ ਅਸੀਂ ਇੱਥੇ ਗੱਲ ਕਰਦੇ ਨਾ, ਮਾੜੇ ਬੰਦੇ ਦੀ ਆਮਦਨ ਉੱਥੇ ਇੱਕੋ ਹੀ ਉਹਦੇ 'ਚ ਰਹਿੰਦੀ ਹੈ। ਹਾਂ ਇੱਕੋ ਸਲੈਬ ਵਿੱਚ ਇੱਕੋ ਸਲੈਬ 'ਚ, ਲੇਕਿਨ ਉੱਥੇ ਜਿਹੜੀ ਮਹਿੰਗਾਈ ਦੀ ਰੇਸ਼ੋ ਜਦੋਂ ਵੱਧਦੀ ਰਹਿੰਦੀ ਉਹਦੇ ਤੇ ਵਜ਼ਨ ਪੈਂਦਾ ਰਹਿੰਦਾ। ਉਹਨੇ ਇਸ ਗੱਲ ਨੂੰ ਚੁੱਕਿਆ। ਹਾਂ ਗੱਲ ਦੂਜਾ ਉਹਨੇ ਕਿਹਾ ਤੁਸੀਂ ਇਹ ਦੇਖੋ ਉੱਥੇ ਦੇ ਹਿਸਾਬ ਨਾਲ ਚਾਵਲ ਹੈਗੇ ਜੀ 10 ਰੁਪਏ, ਉਹਨੇ ਕਿਹਾ 7 ਰੁਪਏ ਦੇ ਹੋਣਗੇ। ਦੇਖੋ ਗੱਲ ਉਹਨੇ ਹਲਾਲ ਗੋਸ਼ਤ ਵਾਲੇ ਉਹਨੇ ਕਿਹਾ ਵੀ ਇਹ ਪਰਮਟ ਵਾਲੇ ਕਿੰਨੇ ਦਾ ਦਿੰਦੇ ਆ, ਨਾਨ ਪਰਮਟ ਵਾਲੇ ਯਾਨੀ ਕਿ ਜਿਹੜਾ ਉਹਨੇ ਕਿਸੇ ਨੇ ਦੇ ਰਿਹਾ। ਉਹਨੇ ਕਿਹਾ ਵੀ ਇਹ ਬਾਅਦ ਪਤਾ ਲੱਗਾ ਕਿ ਪਰਮਟ ਬਹੁਤ ਜ਼ਿਆਦਾ ਪੈਸਿਆਂ ਦਾ। ਉਹਨੇ ਕਿਹਾ ਵੀ ਇਹਦੀ ਪਰਮਟ ਦੀ ਯਾਨੀ ਕਿ ਜਿਹੜਾ ਉਹਨੇ ਘੱਟ ਹੋਣੀ ਚਾਹੀਦੀ ਹੈ, ਵੀ ਜਿਹੜੇ ਬੰਦਿਆਂ ਕੋਲ ਪਰਮਟ ਆ ਉਹ ਆਪਣਾ ਲੁੱਟ ਲਾਈ ਰੱਖਦੇ ਆ। ਉਸਨੇ ਯਾਰ ਬਹੁਤ ਬੇਸਿਕ ਯਾਨੀ ਕਿ ਜਿਹੜਾ ਵਾ ਨਾ ਮਸਲਿਆਂ ਤੇ ਗੱਲ ਕੀਤੀ। ਫਿਰ ਉਸਨੇ ਜਿਸ ਤਰ੍ਹਾਂ ਸਮਝਾਇਆ ਵੀ ਜਿਸ ਤਰ੍ਹਾਂ ਜੀ ਇਹ 5 ਕੈਂਡੀਡੇਟ ਆ ਤੇ ਇਹਨਾਂ ਦਾ ਗਲਾਸਾਂ ਵਾਲੀ ਇੱਕ ਵੀਡੀਓ ਜਿਸ ਤਰ੍ਹਾਂ ਹੈ ਕਿ ਇਹ ਜੀ ਪਹਿਲੀ ਸੈਕੰਡ ਆਪਸ਼ਨ ਵਾਲਾ ਥਰਡ ਵਾਲਾ, ਹੁਣ 56% ਯਾਨੀ ਕਿ ਵੋਟ ਲੈ ਕੇ ਨਾ 50% ਹੋਣੇ ਚਾਹੀਦੇ, ਉਹਨੇ 56% ਵੋਟ ਲਏ ਆ, ਯਾਨੀ ਕਿ 52 ਨਹੀਂ ਯਾਨੀ ਕਿ ਅੱਛੀ ਮਾਰਜਨ ਨਾਲ ਯਾਨੀ ਕਿ ਜਿਹੜਾ ਵਾ ਨਾ ਉਹ ਅੱਗੇ ਆਇਆ ਵਾ। ਨਹੀਂ ਨਾਲੇ ਰਾਣਾ ਸਾਹਿਬ ਜਿਹੜੇ ਬੰਦੇ ਨੂੰ ਉਹਨੇ ਹਰਾਇਆ ਸਾਬਕ ਗਵਰਨਰ, ਹਾਂ 60 ਸਾਲ ਦਾ ਤਜਰਬਾ ਸਿਆਸਤ ਦਾ, ਇੱਕ 33 ਸਾਲਾਂ ਦਾ ਮੁੰਡਾ ਉੱਠ ਕੇ ਜਨਾਬ ਬੜਾ 6 ਮਹੀਨਿਆਂ ਦੇ ਵਿੱਚ ਬਹੁਤ ਤਕੜਾ ਬੰਦਾ ਵਾ, ਬੜਾ ਤਕੜਾ ਵਾ। ਉਹਦੇ ਖਾਤੇ 'ਚ ਵਾਵਾ ਸਾਰੇ ਯਾਨੀ ਕਿ ਜਿਹੜੇ ਆ ਨਾ ਕੇਸ ਕੂਸ ਵੀ ਹੈ ਦੌਲਤ ਤੋਂ ਇਲਾਵਾ। ਅੱਛਾ ਇੱਕ ਹੋਰ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਰਾਣਾ ਸਾਹਿਬ, ਉਹਨਾਂ ਨੇ ਜਦੋਂ ਜਿਹੜੀ ਹਾਰ ਆ ਨਾ ਉਹਨੂੰ ਕਬੂਲ ਬੜੇ ਉਹਦੇ ਨਾਲ ਹੈ, ਤੇ ਨਾਲੇ ਉੱਥੇ ਰਾਣਾ ਸਾਹਿਬ ਉੱਥੇ ਡੈਮੋਕ੍ਰੈਟਿਕ ਪਾਰਟੀ ਦਾ ਹਮੇਸ਼ਾ ਤੋਂ ਰਾਜ ਰਿਹਾ।
ਹਾਂ ਪਹਿਲਾਂ ਵੀ। ਹਾਂ ਇਹ ਬਿਲਕੁਲ ਇਹ ਜਿਹੜਾ ਨਿਊਯਾਰਕ ਹੈ ਨਾ, ਹਾਂ ਇਹਦੇ ਚ ਇਹ ਕਿਹਾ ਜਾਂਦਾ ਵੀ ਇੱਥੇ ਯਾਨੀ ਕਿ ਜਿਹੜਾ ਨਾ ਡੈਮੋਕ੍ਰੇਟ ਹੀ ਕਰਦੇ ਆ ਰੂਲ ਕਰਦੇ। ਅੱਛਾ ਫਿਰ ਇੱਕ ਨਿਊਯਾਰਕ ਹੈ ਨਾ, ਜਿਹੜਾ ਨਿਊਯਾਰਕ ਜਿਸ ਤਰ੍ਹਾਂ ਕਹਿੰਦੇ ਨੇ ਅਮਰੀਕਾ ਚ ਹਰ ਦੁਨੀਆ ਦੇ ਹਰ ਕਿਤੇ ਤੋਂ, ਖਾਸ ਤੌਰ ਤੇ ਜਿਹੜਾ ਨਿਊਯਾਰਕ ਆ ਨਾ, ਉੱਥੇ ਦੁਨੀਆ ਦੇ ਜਿਹੜੇ ਕੁਝ ਦੋਸਤ ਉੱਥੇ ਰਹਿੰਦੇ ਨੇ, ਉਹ ਕਹਿੰਦੇ ਜਦੋਂ ਤੁਸੀਂ ਸੜਕ ਤੇ ਚੱਲ ਰਹੇ ਨਾ, ਤੁਹਾਨੂੰ 8-10 ਜ਼ਮਾਨਾਂ ਤਾਂ ਤੁਹਾਡੇ ਕੰਨਾਂ 'ਚ ਨਾ ਪੈਰੀਆਂ ਹੁੰਦੀਆਂ। ਹਾਂ ਯਾਨੀ ਕਿ ਇੰਨੀ ਜਗ੍ਹਾ ਤੋਂ ਲੋਕ ਆਏ ਹੋਏ ਆ, ਪਤਾ ਨਹੀਂ ਉੱਥੇ 80 ਜਾਂ 100 ਜ਼ਮਾਨਾਂ ਵਾਲੇ ਵੀ ਬੰਦੇ ਯਾਨੀ ਕਿ ਜਿਹੜਾ ਵਾ ਨਾ ਉਹ ਸ਼ਹਿਰ 'ਚ ਹੋਣ, ਸਾਡੇ ਪੰਜਾਬੀ ਬੜੇ ਹੋਣ। ਹਾਂ ਉਹ ਮੈਂ ਕਹਿ ਰਿਹਾ ਕਿ ਉੱਥੇ ਤੁਹਾਨੂੰ ਨਾ ਅਰਬੀ ਵਾਲੇ ਵੀ ਉੱਥੇ ਲੱਭਣਗੇ, ਤੁਹਾਨੂੰ ਸਪੈਨਿਸ਼ ਵਾਲੇ ਵੀ ਲੱਭਣਗੇ, ਅੰਗਰੇਜ਼ੀ ਵਾਲੇ ਵੀ ਲੱਭਣਗੇ, ਉਰਦੂ ਵਾਲੇ, ਪੰਜਾਬੀ ਵਾਲੇ, ਅਫਰੀਕਾ, ਯਾਨੀ ਕਿ ਇੰਨਾ ਜ਼ਿਆਦਾ ਮਲਟੀ ਕਲਚਰਲ ਯਾਨੀ ਕਿ ਜਿਹੜਾ ਹੈ ਨਾ। ਤੇ ਉੱਥੇ ਜਿਸ ਤਰ੍ਹਾਂ ਬੰਦੇ ਨੇ ਉਹਨੇ ਕੀਤਾ ਵਾ ਹੈ ਇਹ, ਔਰ ਫਿਰ ਉਮਰ 34 ਸਾਲ ਤੇ ਇਹ ਕ੍ਰੈਡਿਟ ਜਿਹੜਾ ਵਾ ਨਾ, ਕਿਉਂਕਿ ਅੱਛਾ ਮੀਰਾ ਨਾਇਰ ਦੀ ਪੈਦਾਇਸ਼ 1957 ਦੀ ਆ, ਸਲਾਮ ਬੰਬਈ ਨਾ 88 ਚ ਸੀ, ਉਹ ਵੀ ਉਹਨਾਂ ਨੇ ਵੀ 31 ਸਾਲ ਦੀ ਉਮਰ ਚ ਯਾਨੀ ਕਿ ਇੱਕ ਬਹੁਤ ਵੱਡੀ ਫਿਲਮ ਦਿੱਤੀ ਸੀ ਹੈ। ਤੇ ਇਹਨੇ ਵੀ ਯਾਨੀ ਕਿ ਅੱਛਾ ਇਹਦੇ ਵਾਲਦ ਸਾਹਿਬ ਜਿਹੜੇ ਆ ਨਾ, ਉਹਨਾਂ ਦਾ ਵੀ ਬੜਾ ਨਾਮ ਆ, ਉਹ ਬੜੇ ਵੱਡੇ ਯਾਨੀ ਕਿ ਉਹ ਹਲੇ ਵੀ ਉੱਥੇ ਪ੍ਰੋਫੈਸਰ ਉਹਦੇ ਹਿਸਾਬ ਸੋਸ਼ਲਿਸਟ ਤੇ ਬੜੇ ਤਕੜੇ ਯਾਨੀ ਕਿ ਜਿਹੜਾ। ਅੱਛਾ ਹੁਣ ਟਰੰਪ ਨੂੰ ਰੌਲਾ ਪੈ ਗਿਆ, ਉਹਨੇ ਕਿਹਾ ਜੀ ਇਹ ਤਾਂ ਜਿਹੜਾ ਵਾ ਨਾ ਆਗੇ ਜੀ ਕਮਿਊਨਿਸਟ ਆ ਗਏ ਤੇ ਇਹ ਆ ਗਿਆ ਤੇ ਉਹ ਆ ਗਿਆ ਵਾਲਾ ਜਿਹੜਾ ਵਾ, ਉਹ ਕਹਿੰਦਾ ਵੀ ਜਿਸ ਉੱਥੇ ਅਸਲ 'ਚ ਨਾ ਅਮਰੀਕਾ 'ਚ ਇੱਕ ਹੈਗਾ ਵਾ ਵੀ ਇੱਕ ਡਰਾਵਾ, ਜਿਸ ਤਰ੍ਹਾਂ ਇੰਡੀਆ 'ਚ ਨਾ ਮੁਸਲਮਾਨ ਦਾ ਡਰਾਵਾ, ਉੱਥੇ ਹੈ ਕਿ ਜੀ ਕਮਿਊਨਿਸਟ ਕਿਸੇ ਨੂੰ ਕਹਿ ਦੋ ਹੈ ਵੀ ਇਹ ਤਾਂ ਜੀ ਲੈਫਟ ਵਿੰਗ ਦਾ, ਤੇ ਉੱਥੇ ਯਾਨੀ ਕਿ ਜਿਹੜਾ ਵਾ ਨਾ ਲੋਕਾਂ ਨੂੰ ਇੱਕ ਡਰਾਵਾ ਹੈਗਾ। ਲੇਕਿਨ ਉਹ ਡਰਾਵਾ ਵੀ ਕੋਈ ਨਹੀਂ ਯਾਨੀ ਕਿ ਚੱਲਿਆ ਹੈ। ਮੇਰਾ ਖਿਆਲ ਹੈ ਕਿ ਹੁਣ ਜਿਹੜੀ ਛਿੰਝ ਪੈਣੀ ਆ ਨਾ, ਇਹ ਤਾਂ ਛਿੰਝ ਪੈਣੀ ਆ। ਤੇ ਬਾਕੀ ਇਹ 2025 ਆ ਤੇ 2028 ਹੈ 2028। ਲਓ ਜੀ, ਰਾਣਾ ਸਾਹਿਬ ਨੇ ਪੇਸ਼ਨ ਕੋਈ ਕਰਤੀ ਆ ਜੀ, ਦੇਖੋ ਕੀ ਬਣਦਾ ਜੀ। ਰਾਣਾ ਸਾਹਿਬ ਦਾ ਕਹਿਣਾ ਮੰਨਣਾ ਇਹ ਹੈਗਾ ਆ ਵੀ 2028 ਦੇ ਵਿੱਚ ਕੋਈ ਪਤਾ ਨਹੀਂ ਭਾਵੇਂ ਵਾਈਸ ਪ੍ਰੈਜ਼ੀਡੈਂਟ ਲਈ ਹੋਵੇ ਨਾਮਜ਼ਦ, ਤੇ ਕਿਉਂਕਿ ਦੇਖੋ ਆਮਦੀ ਨਜ਼ਾਦ ਜਿਹੜਾ ਹੈ ਨਾ ਤਹਿਰਾਨ ਦਾ ਮੇਅਰ ਬਣਿਆ, ਉਹ ਫਿਰ ਬਾਅਦ ਈਰਾਨ ਦਾ ਸਦਰ ਬਣਿਆ। ਨਹੀਂ ਮਿਸਾਲਾਂ ਤਾਂ ਮੌਜੂਦ ਹੈ। ਜਿਹੜਾ ਤੁਰਕੀ ਦਾ ਜਿਹੜਾ ਹੈ ਸਦਰ ਹੈ, ਇਹ ਪਹਿਲੇ ਇਸਤੰਬੁਲ ਦੇ ਮੇਅਰ ਬਣੇ ਹੈ, ਤੇ ਫਿਰ ਇਹ ਬਣੇ। ਇਹ ਯਾਨੀ ਕਿ ਜਿਹੜੇ ਵੀ ਬੰਦੇ ਕੰਮ ਕਰਨ ਵਾਲੇ ਹੈ ਸੀ ਨਾ, ਉਹ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਬਦਲ ਆਰਨਲਡ ਸ਼ਵਾਜ਼ਿੰਗਰ, ਉਹ ਇਸ ਤਰ੍ਹਾਂ ਹੀ ਯਾਨੀ ਕਿ ਗਵਰਨਰ ਸੀ, ਉਹ ਵੀ ਕਾਫੀ ਯਾਨੀ ਕਿ ਜਿਹੜਾ ਵਾ ਨਾ ਪਪੂਲਰ ਬੰਦਾ ਹੈ ਸੀ। ਤੇ ਇਸ ਤਰ੍ਹਾਂ ਇਹਨੇ ਤਾਂ ਬਹੁਤ ਯਾਰ ਲੱਗਦਾ ਹੀ ਇੰਝ ਲੱਗਦਾ, ਦੇਖਣ 'ਚ ਤਾਂ ਇੰਝ ਲੱਗਦਾ ਕਿ ਜਿਸ ਤਰ੍ਹਾਂ ਕੋਈ ਨਾ ਫਿਲਮੀ ਹੀਰੋ ਆ ਹੈ। ਉਹਦਾ ਸਟਾਈਲ, ਉਹਦਾ ਯਾਰ ਮੈਂ ਕਹਿੰਦਾ ਕਿ ਸੋਸ਼ਲ ਰਾਣਾ ਸਾਹਿਬ ਉਹਦੇ 'ਚ ਦੇਖੋ ਨਾ, ਜਿਹੜੇ ਸਾਡੇ ਯਾਨੀ ਕਿ ਇਸ ਖਿੱਤੇ ਦੀ ਜਿਹੜੀ ਲੋਕ ਆ, ਉਹ ਉਹਦੇ ਵਿੱਚ ਪੂਰੀ ਤਰ੍ਹਾਂ ਪੂਰੀ ਜ਼ਬਾਨ ਦੇ ਵਿੱਚ ਅੰਗਰੇਜ਼ੀ 'ਚ ਬੜਾ ਪੂਰਾ ਹੈ, ਉਰਦੂ ਦੋਨਾਂ ਪਾਸੋਂ ਜਨਾਬ ਜੀ ਉਹਦੇ ਵਿੱਚ ਫਿਰ ਉਹ ਆਉਂਦਾ। ਮੈਂ ਕਹਿੰਦਾ ਕਿ ਯਾਰ ਉਸ ਜਿੰਨਾ ਕਹਿੰਦੇ ਨੀ ਜਿਹੜਾ ਵੀ ਅੱਗ ਹੈ ਵੀ ਉਹ ਪੈਸ਼ਨ ਜਾਂ ਉਹ ਹੈ, ਇੰਨਾ ਚਾਰਮਿੰਗ ਪਰਸਨੈਲਿਟੀ ਗੱਲ ਉਹਨੇ ਯਾਨੀ ਕਿ ਧੋਇਆ ਵੀ ਬੜਾ ਚੰਗਾ ਵਾ, ਔਰ ਹੱਸਦੇ ਮੁਸਕਰਾਉਂਦੇ ਚਿਹਰੇ ਨਾਲ ਨਾ ਯਾਨੀ ਕਿ ਧੋਇਆ ਵਾ। ਹਾਂ ਨਹੀਂ ਉਹਨੇ ਔਰ ਬੜਾ ਲਲਕਾ। ਦੇਖੋ ਜੀ ਹੁਣ ਇਹ ਦੇਖੋ ਹੁਣ ਇਹ ਤਾਂ ਸੀ ਨੋਮੀਨੇਸ਼ਨ ਤਾਂ ਗਈ ਆ ਉਹ, ਹੁਣ ਜਿੰਨੀਆਂ ਕੂਵਤਾਂ ਹੈਗੀਆਂ ਵਾ ਸਟੇਟਸ ਕੋ ਵਾਲੀਆਂ, ਉਹਨਾਂ ਨੇ ਰਿਪਬਲਿਕਨ ਕੈਂਡੀਡੇਟ ਦੇ ਪਿੱਛੇ ਹੋਣਾ। ਹਾਂਜੀ, ਕੋਈ ਸਾਰਾ ਮੀਡੀਆ, ਕੋਈ ਸ਼ੱਕ ਨਹੀਂ, ਸਾਰੇ ਫਾਈਨੈਂਸਰ, ਸਾਰਾ ਕੁਝ ਜਿਹੜਾ ਵਾ ਨਾ ਹੁਣ ਯਾਨੀ ਕਿ ਜਿਹੜਾ ਵਾ ਨਾ ਇੱਕ ਕਿਸਮ ਦੀ ਇਹ ਬੜੀ ਤਕੜੀ ਯਾਨੀ ਕਿ ਜਿਹੜਾ ਨਾ ਚਿੰਨ ਪੈਣੀਆਂ ਰਹੇਗਾ। ਇਹ ਨਵੰਬਰ ਚ ਜਿਹੜਾ ਵਾ ਨਾ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਵਾ ਨਾ ਇਸ ਚੀਜ਼ ਤੇ। ਨਹੀਂ ਜੀ, ਅਸੀਂ ਦੁਆ ਕਰਾਂਗੇ ਜੀ, ਅੱਲਾਹ ਪਾਕ ਉਹਨੂੰ ਕਾਮਯਾਬੀ ਦੇਵੇ ਜੀ, ਤੇ ਦਊਗਾ ਵੀ ਰੱਬ ਜ਼ਰੂਰ ਜੀ। ਕਿਉਂਕਿ ਕਹਿੰਦੇ ਆ ਰਾਣਾ ਸਾਹਿਬ ਵੀ ਉੱਥੇ ਜਿਹੜਾ ਬੰਦਾ ਡੈਮੋਕ੍ਰੈਟਿਕ ਪਾਰਟੀ ਦਾ ਜਿਹੜਾ ਬੰਦਾ ਉਹ ਆਂਦਾ ਨਾ ਜੀ, ਉਹਦਾ ਪਹਿਲਾਂ ਤਾਂ ਇਹੀ ਰਿਕਾਰਡ ਹੈਗਾ ਆ ਅੱਗੇ ਤੱਕ, ਕਿਉਂਕਿ ਇਹ ਦੋਨਾਂ ਦੇ ਵਿੱਚ ਤਾਂ ਹੀ ਇਲੈਕਸ਼ਨ ਹੁੰਦਾ ਨਾ ਜੀ, ਵੀ ਜਿਹਨੂੰ ਫਿਰ ਜਿਹੜਾ ਜਿੱਤ ਕੇ ਆਵੇ ਬਾਈ ਉਹ ਹੈ ਤਾਂ ਇਹ ਪ੍ਰਾਇਮਰੀ ਨੂੰ ਲੋਕਾਂ ਨੇ ਹੁਣ ਵੀ ਮੇਅਰ ਹੀ ਕਹਿ ਰਹੇ ਆ ਬਹੁਤ ਸਾਰੇ ਲੋਕ ਵੀ ਮੇਅਰ ਬਣ ਗਿਆ। ਇਹ ਹੈ ਵੀ ਇਦਾਂ ਹੀ ਆ, ਉਮੀਦ ਵੀ ਇਹੀ ਆ। ਜਦੋਂ ਬਾਰਕ ਓਬਾਮਾ ਸੀ ਨਾ, ਉਦੋਂ ਉਹਨਾਂ ਦੀ ਪਾਰਟੀ 'ਚ ਜਿਹੜਾ ਪ੍ਰਾਇਮਰੀ ਸੀ ਨਾ ਹੈਰੀ ਕਲਿੰਟਨ ਤੇ ਓਬਾਮਾ ਦਾ ਸੀ ਹੈ, ਲੇਕਿਨ ਫਿਰ ਉਸਨੇ ਹੈਰੀ ਕਲਿੰਟਨ ਨੇ ਪੂਰਾ ਯਾਨੀ ਕਿ ਓਬਾਮਾ ਨੂੰ ਜਿਹੜਾ ਵਾ ਨਾ, ਬਲਕਿ ਓਬਾਮਾ ਨੇ ਫਿਰ ਉਹਨੂੰ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ ਲਿਆ ਹੈ। ਇਹ ਉੱਥੇ ਯਾਨੀ ਕਿ ਉੱਥੇ ਇਹ ਚੱਲਦਾ, ਇਹ ਨਹੀਂ ਹੈ ਕਿ ਜਿਹੜੇ ਬੰਦੇ ਨੇ ਇੱਕ ਇਲੈਕਸ਼ਨ ਲੜ ਲਿਆ ਮੁਖਾਲਫ ਤੇ ਫਿਰ ਵੈਰ ਪੈ ਗਿਆ। ਤੇ ਇਹ ਉਹਦੇ ਚ ਸਪੋਰਟ ਕਰਦੇ, ਹਾਂ ਬਿਲਕੁਲ ਉਹਦੇ ਹੱਕ ਦੇ ਵਿੱਚ ਉਹਦੇ ਬੈਕ ਤੇ ਹੋਏਗਾ ਜਿਹੜਾ ਉਹ ਪਾਰਟੀ ਸਾਰੀ ਹੋਊਗੀ। ਲੇਕਿਨ ਜਿੱਦਾਂ ਤੁਸੀਂ ਕਹੀ ਹੈ ਨਾ ਵੀ ਮੀਡੀਆ ਤੇ ਜਿੰਨੇ ਵੀ ਆ ਦੂਸਰੀ ਮੁਖਾਲਫ ਕੂਵਤਾਂ ਆ ਨਾ ਜਿਹੜੀਆਂ ਕਿ ਇਹ ਨਹੀਂ ਚਾਹੁੰਦੀਆਂ, ਤੇ ਬਾਕੀ ਉਹ ਹੋਣਾ। ਬਾਕੀ ਭਾਈ ਜਿਹੜਾ ਵਾ ਨਾ ਇੰਡੀਆ 'ਚ ਉਹ ਜਿੰਨਾ ਵੀ
ਆਪਣਾ ਜਿਹੜਾ ਵਾ ਨਾ ਗੋਦੀ ਮੀਡੀਆ ਵਾ ਉਹ ਵੀ ਪੂਰੇ ਭਾਰ ਨਾਲ ਰਿਪਬਲਿਕਨ ਕੈਂਡੀਡੇਟ ਦੇ ਨਾਲ ਪਿੱਛੇ ਆਉਣਾ ਵਾ। ਹਾਂਜੀ, ਉਹ ਤਾਂ ਹੁਣ ਵੀ ਤੁਸੀਂ ਦੇਖੋ ਵੀ ਉੱਥੇ ਤੇ ਇੰਜ ਹੋ ਗਿਆ ਵੀ ਪਤਾ ਨਹੀਂ ਇਹ ਕੀ ਹੋ ਗਿਆ ਹੈ। ਬਲਕਿ ਮੈਂ ਕਹਿ ਰਿਹਾ ਕਿ ਉਹਨਾਂ ਦੇ ਰਿਐਕਸ਼ਨ ਤੋਂ ਕਾਫੀ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਕੋਈ ਸ਼ੈ ਵੱਡੀ ਹੋ ਗਈ। ਹਾਂਜੀ ਬਿਲਕੁਲ ਇਦਾਂ ਨਹੀਂ। ਰਾਣਾ ਸਾਹਿਬ ਉਹਨੇ ਨੇਤਨਯਾਹੂ ਨੂੰ ਵੀ ਚੰਗਾ ਧੋਇਆ। ਮੈਂ ਤਾਂ ਸੁਣਿਆ ਰਾਣਾ ਸਾਹਿਬ ਉਹਨਾਂ ਨੇ ਮੋਦੀ ਨਾਲ ਬਹਿ ਕੇ ਜਿਹੜੀ ਉਹ ਆ ਨਾ ਉਹਦੇ ਤੋਂ ਵੀ ਇਨਕਾਰ ਕੀਤਾ। ਹਾਂ ਵੀ ਮੈਂ ਨਹੀਂ ਕਰਨੀ ਹੈ। ਹਾਂ ਨਹੀਂ ਉਹ ਯਾਰ ਉਹਦਾ ਬਹੁਤ ਮੁੰਡੇ ਦਾ ਨਾ ਯਾਨੀ ਕਿ ਜਿਹੜੇ ਮਸਲਿਆਂ ਤੇ ਹੈ ਨਾ, ਦੇਖੋ ਫਿਰ ਇਹਦੇ ਚ ਦੱਸਾਂ ਕਿ ਇਹ ਬਤੌਰ ਮੇਅਰ ਜਿਹੜਾ ਵਾ ਨਾ ਉਹਨੇ ਗੱਲ ਜਿਹੜੀ ਹੈ ਨਾ ਉਹ ਅਮਰੀਕਾ 'ਚ ਉਹ ਗੱਲ ਛੇੜੀ ਆ ਜਿਹੜੀ ਕਿ ਸਾਡੇ ਯਾਨੀ ਕਿ ਅਮਰੀਕਾ 'ਚ ਹਾਲੇ ਤੱਕ ਗੱਲ ਛਿੜੀ ਨਹੀਂ ਰਹੀ ਸੀ ਉਸ ਹਿਸਾਬ ਸਿਰ। ਹੈ ਉਹਨੇ ਕਿਹਾ ਜੀ ਆਪਣੇ ਸਟੋਰ ਗਰੋਸਰੀ ਸਟੋਰ ਹੋਣਗੇ। ਹੈ ਹੁਣ ਉਸ ਤਰ੍ਹਾਂ ਦੇ ਯਾਨੀ ਕਿ ਮੁਲਕਾਂ 'ਚ ਜਿੱਥੇ ਕੈਪੀਟਲ ਸਿਸਟਮ ਆ ਉੱਥੇ ਯਾਨੀ ਕਿ ਉਹ ਇਸ ਤਰ੍ਹਾਂ ਦਾ ਯਾਨੀ ਕਿ ਜਿਹੜਾ ਗੌਰਮੈਂਟ ਦੇ ਗਰੋਸਰੀ ਸਟੋਰਾਂ ਦਾ ਗੱਲ ਕਰਨੀ ਉਹ ਬਿਲਕੁਲ ਇੱਕ ਯਾਨੀ ਕਿ ਨਾ ਨਵੀਂ ਗੱਲ ਹੈ ਆ। ਬਹੁਤ ਸਾਰੀਆਂ ਗੱਲਾਂ ਯਾਨੀ ਕਿ ਜਿਹੜੀਆਂ ਨਾ ਉਹਨੇ ਕੀਤੀਆਂ ਵਾ ਉਹ ਬਿਲਕੁਲ ਯਾਨੀ ਕਿ ਜਿਹੜੀਆਂ ਨਵੀਆਂ ਗੱਲਾਂ ਵਾ। ਔਰ ਉਹਨਾਂ ਫਿਰ ਇੱਕ ਨਵੀਂ ਗੱਲ ਹੁੰਦੀ ਆ, ਫਿਰ ਨਵੀਂ ਗੱਲ ਨੂੰ ਯਾਨੀ ਕਿ ਲੋਕਾਂ ਨੇ ਮੰਨਿਆ ਵਾ, ਕਬੂਲ ਕੀਤਾ ਵਾ। ਇਹ ਯਾਨੀ ਕਿ ਜਿਹੜੀਆਂ ਚੀਜ਼ਾਂ ਨਾ ਸਾਡੇ ਇਹ ਦੇਖੋ ਨਾ ਸਾਡੇ ਵੀ ਸਟੇਟਸ ਕੋ ਲੱਗਾ ਯਾਰ ਇਹ ਚੀਜ਼ ਤੇ ਗੱਲ ਨਾ ਕਰੋ, ਇਹ ਚੀਜ਼ ਤੇ ਗੱਲ ਨਾ ਕਰੋ, ਇਹ ਹੋਣਗੇ। ਇਹ ਇੱਕ ਬੜੀ ਯਾਨੀ ਕਿ ਜਿਹੜਾ ਵਾ ਨਾ ਸਾਡਾ ਤਾਂ ਖਰ ਮੁਆਸ਼ਰਾ ਹਾਲੇ ਹੋਰ ਜੇ ਹਿਸਾਬ ਦਾ ਹੈ ਆ। ਇੱਥੇ ਤਾਂ ਸ਼ਾਇਦ ਕੋਈ 100-200 ਸਾਲ 'ਚ ਵੀ ਯਾਨੀ ਕਿ ਚੇਂਜ ਉਸ ਹਿਸਾਬ 'ਚ ਨਾ ਆਵੇ, ਲੇਕਿਨ ਬਹਿਰਹਾਲ ਉੱਥੇ ਜਿਹੜੀ ਹੈ ਨਾ ਇਹ ਚੇਂਜ ਟੁਰੇਗੀ ਤੇ ਬਲਕਿ ਆ ਗਈ ਹੋਈ ਹੈ ਜੀ। ਬਹਰਹਾਲ ਜੀ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਤੇ ਅਸੀਂ ਦੁਆਗੋ ਵੀ ਹਾਂ ਅੱਗੇ ਨਵੰਬਰ ਦੇ ਵਿੱਚ ਵੀ ਰੱਬ ਉਹਦੇ ਉੱਤੇ ਆਪਣੀ ਪੂਰੀ ਰਹਿਮਤ ਕਰੇਗਾ ਤੇ ਉਹ ਜਨਾਬ ਜੀ ਪੂਰੀ ਕੂਵਤ ਦੇ ਨਾਲ ਸਾਰੀ ਮੁਖਾਲਫ ਕੂਵਤਾਂ ਦੇ ਨਾਲ ਲੜ ਕੇ ਅੱਗੇ ਆਊਗਾ ਜੀ ਜ਼ਰੂਰ। ਤੇ ਬਾਕੀ ਜੀ ਇਹੀ ਸੀਗਾ ਜੀ ਸਾਡਾ ਅੱਜ ਦਾ ਮੰਜਾ ਵਲਾਗ। ਦੇਖਣ ਦੇ ਵਿੱਚ ਤਾਂ ਸ਼ਾਇਦ ਇਹ ਉਹ ਉਸ ਕਿਸਮ ਦਾ ਨਹੀਂ ਹੈਗਾ ਵੀ ਪਿੱਛੇ ਇੱਥੇ ਸਲਾਈਡਾਂ ਚੱਲ ਰਹੀਆਂ ਨਿਊਜ਼ ਰੂਮ ਬਣਿਆ ਹੋਵੇ। ਆ ਤਾਂ ਜੀ ਪਿੱਪਲ ਦਾ ਇੱਥੇ ਸਟੂਡੀਓ ਆ ਸਾਡਾ ਤੇ ਇੱਥੇ ਬਹਿ ਕੇ ਅਸੀਂ ਗੱਲ ਕਰਨੀ ਆ। ਤੇ ਬਾਕੀ ਜੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।